ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਮਨਾਥ ਮੰਦਿਰ ਟਰਸਟ ਦਾ ਜਿਹੜਾ ਹੈ ਉਹ ਮੁਖੀ ਥਾਪਿਆ ਗਿਆ ਹੈ ਕਿ ਮੋਦੀ ਵੱਲੋਂ ਭਾਰਤ ਦੇ ਸਰਕਾਰੀ ਖਜ਼ਾਨੇ ਦੀ ਦੋ ਹੱਥਾਂ ਨਾਲ ਕੀਤੀ ਗਈ ਲੁੱਟ ਨਾਲ ਮੋਦੀ ਅਤੇ ਉਸਦੇ ਯਾਰਾਂ ਦਾ ਢਿੱਡ ਨਹੀਂ ਭਰਿਆ ਕਿ ਹੁਣ ਉਹ ਸੋਮਨਾਥ ਮੰਦਿਰ ਦੀ ਲੁੱਟ ਕਰੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਲੁੱਟ ਬਾਰੇ? ਦੇਖੋ, ਵੈਸੇ ਤਾਂ ਜਦੋਂ ਕੋਈ ਕਿਸੇ ਨੂੰ ਉਸ ਦੀ ਮਿਹਨਤ ਦੇ ਪੈਸੇ ਨਾ ਦੇ, ਕਿਸੇ ਨੇ ਕੰਮ ਕੀਤਾ, ਮਿਸਤਰੀ ਨੇ, ਮਜ਼ਦੂਰ ਨੇ, ਤੇ ਉਹ ਅੱਗੋਂ ਉਹਨੂੰ ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਕਹਿੰਦਾ ਸੀ ਕਿ ਤੂੰ ਦੱਸ ਕਿ ਵੀ ਜੇ ਤੂੰ ਮੈਨੂੰ ਨਹੀਂ ਦੇਂਗਾ ਤੇ ਮੈਂ ਗੁਰਦੁਆਰੇ ਤਾਂ ਨਹੀਂ ਜਾ ਕੇ ਬਹਿਣਾ ਕਿ ਵੀ ਮੈਂ ਵੀ ਰੋਟੀ ਖਾਣੀ ਹੈ, ਹੁਣ ਮੈਂ ਉੱਥੋਂ ਤਾਂ ਨਹੀਂ ਖਾਣੀ। ਅੱਛਾ। ਲੇਕਿਨ ਅੱਜ ਹਾਲਾਤ ਇਹ ਬਣੇ ਨੇ ਵੀ ਜਿਹੜੇ ਆਪਣੇ ਆਪ ਨੂੰ ਦੁਨੀਆ ਦੇ ਵਿਸ਼ਵ ਗੁਰੂ ਕਹਿਣ ਵਾਲਾ ਮੁਲਕ ਮੋਦੀ ਔਰ ਅਮਿਤ ਸ਼ਾਹ ਦੀ ਸਾਰੀ ਲੁੱਟ ਖਸੁੱਟ ਜਿਹੜੀ ਗੁਜਰਾਤ ਤੋਂ ਸ਼ੁਰੂ ਹੋਈ ਔਰ ਦੋ ਹੱਥਾਂ ਨਾਲ ਆਪਣੇ ਸਾਰੇ ਯਾਰ ਬਾਸ਼ੇ ਜਿਹੜੇ ਨੇ ਉਹ ਰਜਾ ਦਿੱਤੇ ਨੇ। ਉਹ ਮਲਾਇਆ ਹੋਏ, ਨੀਰਵ ਮੋਦੀ ਹੋਏ, ਲਲਿਤ ਮੋਦੀ ਹੋਏ ਔਰ ਅੰਬਾਨੀ, ਅਡਾਨੀ, ਪਤੰਜਲੀ, ਕਿਵੇਂ ਸਾਰਾ ਦੇਸ਼ ਹਵਾਲੇ ਤੇਰੇ ਉਹ ਪਾਰਟ ਕੀਤਾ ਹੋਇਆ। ਔਰ ਇਸ ਸਾਰੇ ਦੇ ਬਾਵਜੂਦ ਜਾਂ ਤਾਂ ਇਹ ਹੁਣ ਆਪਣੀ ਰਿਟਾਇਰਮੈਂਟ ਪਲਾਨ ਕਰ ਰਿਹਾ ਤੇ ਜਾਂ ਅਜੇ ਉਹਦੇ ਯਾਰਾਂ ਨੇ ਕਿਹਾ ਵੀ ਗੱਲ ਦੇਸ਼ ਦਾ ਖਜ਼ਾਨਾ ਤਾਂ ਲੁੱਟ ਲਿਆ। ਇਹ ਸੋਮਨਾਥ ਮੰਦਿਰ ਦੇ ਵਿੱਚ ਜਿਹਨੂੰ ਕਦੇ ਲੁੱਟਣ ਮਹਿਮੂਦ ਗਜ਼ਨਵੀ ਨਹੀਂ ਆਇਆ ਸੀ, ਇਹਦੇ 'ਚ ਬੜੇ ਸੋਨੇ ਜਵਾਹਰ ਹੀਰੇ ਬੜੇ ਜਿਹੜੇ ਨੇ ਉਹ ਅਸੀਂ ਦਿੱਤੇ ਹੋਏ ਨੇ, ਸਾਡੇ ਹੀ ਸੇਠਾਂ ਨੇ, ਹੁਣ ਇਹਨੂੰ ਲੁੱਟੋ। ਤੇ ਉਹਨੂੰ ਕਿਹਾ ਜੀ ਲੁੱਟਿਆ ਮੈਂ ਕਿਵੇਂ ਲੁੱਟ ਸਕਦਾ, ਉਹ ਤਾਂ ਉਹਨਾਂ ਦਾ ਹੈਗਾ ਟਰਸਟ ਹੈ ਤਾਂ ਉਹਨਾਂ ਦਾ ਸੋਮਨਾਥ। ਉਹ ਕਹਿੰਦਾ ਤੈਨੂੰ ਟਰਸਟ ਦਾ ਪ੍ਰਧਾਨ ਬਣਾ ਦਿੰਦੇ ਔਰ ਅਮਿਤ ਸ਼ਾਹ ਆਲਰੇਡੀ ਮੈਂਬਰ ਹੈ ਹੀ ਆ ਉਸ ਟਰਸਟ ਦਾ। ਉਹਨੂੰ ਕਿਹਾ ਵੀ ਜਾ ਕੇ ਲੁੱਟੋ। ਔਰ ਇਹ ਖਬਰ ਕੋਈ ਅਸੀਂ ਗੈਬ ਚੋਂ ਨਹੀਂ ਕੱਢੀ, ਇਹਨਾਂ ਦੇ ਮੀਡੀਆ 'ਚ ਹੈ। ਪ੍ਰਾਈਮ ਮਿਨਿਸਟਰ ਮੋਦੀ ਨਿਊ ਹੈਡ ਆਫ ਸੋਮਨਾਥ ਟੈਂਪਲ ਟਰਸਟ, ਅਮਿਤ ਸ਼ਾਹ ਹੀਲਸ ਡਿਵੈਲਪਮੈਂਟ। ਔਰ ਪਹਿਲਾਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਦਾ, ਉਹ ਹੁਣ ਉਹਦੀ ਥਾਂ 'ਤੇ ਮੋਦੀ ਜਿਹੜਾ ਹੈ ਉਸ ਨੂੰ ਉਹਨਾਂ ਨੇ ਯੂਨੈਨੀਮਸਲੀ ਚੇਅਰਮੈਨ ਬਣਾ ਦਿੱਤਾ ਸੋਮਨਾਥ ਟਰਸਟ ਦਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਹੈ ਇਹਨਾਂ ਨੇ ਵਧਾਈ ਦਿੱਤੀ ਹੈ, ਅਮਿਤ ਸ਼ਾਹ ਨੇ ਵੀ ਔਰ ਬਾਕੀਆਂ ਨੇ ਵੀ। ਉਹਨਾਂ ਨੇ ਕਿਹਾ ਕਿ ਵੀ ਇਹ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕੋਈ ਸਿਟਿੰਗ ਪ੍ਰਾਈਮ ਮਿਨਿਸਟਰ ਜਿਹੜਾ ਉਹ ਸੋਮਨਾਥ ਮੰਦਿਰ ਟਰਸਟ ਦਾ ਹੈੱਡ ਬਣੇ। ਔਰ ਇਹ ਹੁਣ ਇਹ ਦੇਖੋ ਕਿ ਵੀ ਉਹ ਕੀ ਉਸ ਨੂੰ ਕਹਿੰਦੇ ਨੇ ਕਿ ਮੂਸੇ ਦਾ ਗਵਾਹ ਡੱਡੂ। ਅਮਿਤ ਸ਼ਾਹ ਵਧਾਈ ਦੇ ਰਿਹਾ। ਆਈ ਕੰਗ੍ਰੈਚੁਲੇਟ ਪ੍ਰਾਈਮ ਮਿਨਿਸਟਰ ਮੋਦੀ ਔਨ ਬਿਕਮਿੰਗ ਦਾ ਚੇਅਰਮੈਨ ਆਫ ਸੋਮਨਾਥ ਟੈਂਪਲ ਟਰਸਟ. Mr. Modi's commitment towards development of Somnath Shrine area has been unparalleled. I have full faith that the prestige and honor of Somnath temple would be enhanced under Prime Minister Modi's chairmanship. ਹੁਣ ਜਿਸ ਕਿਸਮ ਦੀ ਉਹਨੇ ਸ਼ਕਲ ਬਣਾਈ ਹੋਈ ਹੈ, ਵਾਲ ਦਾੜੀ ਵਧਾ ਕੇ ਜਾਲੀ ਜਿਵੇਂ ਦੇ ਉਹ ਫਰਾਡੀਆ, ਉਹ ਭੈਂਗਾ ਜਿਹਾ ਜੋਗੀ ਹੈ, ਰਾਮਦੇਵ ਔਰ ਉਵੇਂ ਦਾ ਬਣਿਆ ਹੋਇਆ। ਔਰ ਹੁਣ ਕੱਲ ਤੁਸੀਂ ਇਹ ਦੇਖੋ ਵੀ ਇਹ ਕਿੰਨਾ ਕੁਬੇਰ ਦੇ ਖਜ਼ਾਨੇ ਵਾਂਗ ਹੋਏ ਹੈ, ਜਿਹਦੇ ਤੇ ਵਧਾਈਆਂ ਦੇ ਰਹੇ ਨੇ ਅਮਿਤ ਸ਼ਾਹ ਜਿਹੜਾ ਉਹ ਦੇ ਰਿਹਾ। ਫਿਰ ਗੁਜਰਾਤ ਦਾ ਚੀਫ ਮਿਨਿਸਟਰ ਜਿਹੜੀ ਹੈ ਵਿਜੇ ਰੂਪਾਨੀ, ਉਹ ਕਹਿ ਰਹੀ ਹੈ ਕੰਗ੍ਰੈਚੁਲੇਸ਼ਨਸ ਟੂ ਪ੍ਰਾਈਮ ਮਿਨਿਸਟਰ ਮੋਦੀ ਔਨ ਬਿਕਮਿੰਗ ਚੇਅਰਮੈਨ ਆਫ ਦਾ ਟਰਸਟ ਫॉर ਦਾ ਸੋਮਨਾਥ ਟੈਂਪਲ। ਔਰ ਇਹ ਜਿਹੜਾ ਟੈਂਪਲ ਹੈ ਬੜੀਆਂ ਸੈਕਰੀਫਾਈਸਿਸ ਦੇ ਨਾਲ ਬਣਿਆ। ਸਵਾ ਸੈਕਰੀਫਾਈਸਿਸ ਉਹ ਰਜਿੰਦਰ ਪ੍ਰਸਾਦ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਉਸ ਨੇ ਸਰਕਾਰੀ ਖਰਚ ਦੇ ਉੱਤੇ ਬਣਵਾਇਆ। ਹਾਲਾਂਕਿ ਨਹਿਰੂ ਨਹੀਂ ਸੀ ਚਾਹੁੰਦਾ ਔਰ ਉਹ ਪਹਿਲੀ ਸੀ ਕਿ ਭਾਈ ਕਿਵੇਂ ਸੈਕੂਲਰਿਜ਼ਮ ਔਰ ਜਿਹੜਾ ਉਹਦਾ ਜਲੂਸ ਕੱਢਿਆ ਉਹਨਾਂ ਨੇ। ਪਰ ਹੁਣ ਇਹਦੀ ਲੁੱਟ ਖਸੁੱਟ ਜਿਹੜੀ ਹੈ ਉਹ ਇਸ ਹੱਦ ਤੱਕ ਹੈ। ਔਰ ਮੈਂ ਦੇਖ ਰਿਹਾ ਸੀ ਕਿ ਵੀ ਮੋਦੀ ਬਾਰੇ ਕਿਸੇ ਨੇ ਕਮੈਂਟ ਕੀਤਾ ਹੋਇਆ ਸੀ ਕਿ ਸਭ ਲੋਕ ਕਹਿ ਰਹੇ ਨੇ ਮੋਦੀ ਜੀ ਨੇ ਲਾਲ ਕਿਲ੍ਹਾ ਵੇਚਿਆ, ਕਿਉਂਕਿ ਉਹਦੀ ਵੀ ਆਪਣਿਆਂ ਨੂੰ ਹੀ ਦਿੱਤੀ ਹੈ, LIC ਵੇਚਿਆ, ਹਵਾਈ ਜਹਾਜ਼ ਵੇਚਿਆ, ਰੇਲਵੇ ਵੇਚਿਆ। ਰੇਲਵੇ ਵੀ ਪ੍ਰਾਈਵੇਟਾਈਜ਼ ਕਰਤਾ ਉਹ। ਲੇਕਿਨ ਗੱਦਾਰੋ ਇਹ ਵੀ ਤਾਂ ਦੱਸੋ, ਸੁਪਰੀਮ ਕੋਰਟ ਖਰੀਦਿਆ, ਮੀਡੀਆ ਖਰੀਦਿਆ, CBI ਖਰੀਦੀ, ਇਲੈਕਸ਼ਨ ਕਮਿਸ਼ਨ ਖਰੀਦਿਆ, ਇਹ ਤੁਹਾਨੂੰ ਨਜ਼ਰ ਨਹੀਂ ਆਉਂਦਾ। ਇਹ ਹੁੰਦਾ ਕਈ ਵਾਰੀ ਜਿਹੜਾ ਵਿਅੰਗ ਹੈ, ਸੈਟੀਅਰ ਹੈ, ਉਹ ਕਹਾਣੀ ਬਿਆਨ ਕਰ ਦਿੰਦਾ ਹੈ ਕਿ ਭਾਈ ਇੱਧਰ ਤਾਂ ਤੁਸੀਂ ਇਹ ਕਹਿ ਰਹੇ ਹੋ, ਆਹ ਦੇਖੋ ਨਾ, ਆਹ ਖਰੀਦੇ ਵੀ ਤਾਂ ਨੇ। ਔਰ ਇਸ ਦੇ ਉੱਤੇ
ਹੁਣ ਜਿੱਥੇ ਮੋਦੀ ਆਏਗਾ ਉੱਥੇ ਕੀ ਗਾਇਬ ਹੋ ਜਾਂਦਾ ਹੈ ਉਸ ਦੇ ਉੱਤੇ, ਕਿਉਂਕਿ ਇਹ ਮੋਦੀ ਦੇ ਭਰਾ ਨੇ ਕਿਹਾ ਸੀ ਕਿ ਇਹ ਕੋਈ RSS ਕੋਈ ਘਰੋਂ ਕੋਈ ਸਾਧੂ ਬਣ ਨਹੀਂ ਗਿਆ, ਇਹ ਆਪਣੀ ਮਾਂ ਦੇ ਗਹਿਣੇ ਚੁੱਕ ਕੇ ਦੌੜ ਗਿਆ ਸੀ। ਉਹ ਕਹਿੰਦਾ ਅਸੀਂ ਤਾਂ ਇਹਨੂੰ ਉਦੋਂ ਦੇ ਲੱਭਦੇ ਫਿਰਦੇ ਰਹੇ, ਕਿੰਨੇ ਸਾਲ ਇਹ ਗਾਇਬ। ਹਾਂ, ਔਰ ਉਹਦੇ ਤੇ ਕਿਸੇ ਨੇ ਲਿਖਿਆ ਹੋਇਆ ਗਾਇਬ। ਹੁਣ ਮੈਂ ਉਹ ਸੋਮਨਾਥ ਮੰਦਿਰ ਦਾ ਦੇਖਿਆ, ਮੈਂ ਕਿਹਾ ਹੁਣ ਮੰਦਿਰ ਤੋਂ ਸਭ ਕੁਝ ਗਾਇਬ ਹੋਣਾ। ਉਹਨੇ ਕਿਹਾ घर से माँ के गहने गायब भी ये जमया कपुत्र गहने गायब करते, जिन रेलों में चाय बेचा वो रेलें गायब। कभी वो तो है ही नहीं सी, जिथे कहना मैं चाह बेचदा सी, स्टेशन ही नहीं एग्जिस्ट करता, वो भी गायब। खुद के बाप की फोटो गायब। इन्हों कहा भी तू होर तां बाकी है, तू दस अपने प्यो की शक्ल तां दिखा, फोटो तां दिखा। वो कहंदा भी वो भी फोटो गायब। ਗੋਧਰਾ ਕਾਂਡ की फाइल गायब। ਜਦੋਂ 2002 ਚ ਜਿਸ ਹਵਾਲੇ ਨਾਲ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਕਿ ਜੀ ਗੋਧਰਾ ਚ, ਉਹਦੀ ਫਾਈਲ ਹੀ ਗਾਇਬ ਹੋ ਗਈ। ਰਾਮ ਮੰਦਿਰ ਦਾ ਚੰਦਾ ਗਾਇਬ, ਵੀ ਇਹਨਾਂ ਉੱਥੇ ਉਹਨਾਂ ਦੇ ਝਗੜਾ ਪਿਆ ਹੋਇਆ, ਕਿੰਨਾ ਪੈਸਾ ਕਿੱਥੋਂ ਆਇਆ ਕਿੱਧਰ ਗਿਆ। ਕਾਲੇ ਧਨ की फाइल गायब, ਕਿ ਉਹ ਸਵਿਸ ਬੈਂਕਾਂ ਦਾ ਦੂਜਾ। ਹਾਂ, ਭਗੌੜੋਂ की फाइल गायब। ਉਹ ਸਾਰੇ ਜਦੋਂ ਹੁਣ ਐਕਸਟ੍ਰੈਡੀਸ਼ਨ ਮੰਗਦੇ ਨੇ, ਉਹ ਮੰਗਦੇ ਨੇ ਰਿਕਾਰਡ, ਤੇ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਰਿਕਾਰਡ ਹੀ ਨਹੀਂ ਹੈ। ਰਾਫੇਲ ਕੇ ਦਸਤਾਵੇਜ਼ ਗਾਇਬ। ਔਰ ਰਾਫੇਲ ਜਿਹੜੇ ਉਹ ਲਿਆਂਦਾ ਸਾਰੀਆਂ ਪਾਸੇ ਕਰਕੇ ਸਰਕਾਰੀ ਕੰਪਨੀ ਨੂੰ ਸਿੱਧਾ ਆਪਣੇ ਯਾਰਾਂ ਰਿਲਾਇੰਸ ਨੂੰ 30,000 ਕਰੋੜ ਦਵਾ ਦੇਣਾ। PM केयर फंड का पैसा गायब। ਹੁਣ COVID-19 ਚ ਉਹਨੇ PM केयर फंड ਬਣਾਇਆ ਆਪਣਾ, ਉਹਦੇ ਤੇ ਕੋਈ ਜਿਹੜੀ ਗਵਰਨਮੈਂਟ ਉਹਨਾਂ ਦੀ ਅਕਾਊਂਟੈਂਸੀ ਬਿਊਰੋ ਹੁੰਦਾ ਹੈ ਜਿਹੜਾ ਉਹਦੇ ਤੇ ਅਕਾਊਂਟ ਜਿਹੜਾ ਉਹਨੂੰ ਕਰਦਾ, ਉਹਦੇ ਅਧਿਕਾਰ ਖੇਤਰ ਚ ਨਹੀਂ ਹੈ। ਔਰ ਉਹ ਕਹਿੰਦਾ ਵੀ ਪੂਰੇ ਦੇਸ਼ ਚੋਂ ਅਮਨ, ਅਹਿੰਸਾ, ਭਾਈਚਾਰਾ, ਰੋਜ਼ਗਾਰ, ਜਮਹੂਰੀਅਤ ਗਾਇਬ। ਇਹ ਸਾਰੀਆਂ ਚੀਜ਼ਾਂ ਵੀ, ਅਮਨ ਵੀ ਗਿਆ, ਨੌਨ ਵਾਇਲੈਂਸ ਵੀ ਗਈ। ਔਰ ਉਹ ਕਹਿੰਦਾ ਕਿ ਵੀ ਹੁਣ ਉਹ ਕਹਿੰਦਾ ਵੀ ਅਜੇ ਵੀ ਜਨਤਾ ਜਿਹੜੀ ਆ ਉਹਨੂੰ ਚੌਕੀਦਾਰ ਦੱਸੀ ਜਾਂਦੀ ਆ ਮੋਦੀ ਸਰਕਾਰ ਨੂੰ। ਉਹ ਕਹਿੰਦਾ ਮੋਦੀ ਭਗਤੋ ਹੁਣ ਤੁਹਾਡੇ ਫੇਫੜੇ ਤੇ ਕਿਡਨੀਆਂ ਗਾਇਬ ਹੋਣੀਆਂ ਬਾਕੀ ਹੈ, ਬਾਕੀ ਤਾਂ ਸਭ ਗਾਇਬ ਹੈ। ਸੋ ਮੈਂ ਕਿਹਾ ਵੀ ਹੁਣ ਸੋਮਨਾਥ ਮੰਦਿਰ ਚੋਂ ਉਹਨਾਂ ਦੀਆਂ ਮੂਰਤੀਆਂ ਤੇ ਉਹ ਵੀ ਗਾਇਬ। ਆਉਣ ਵਾਲੇ ਪੀਰੀਅਡ ਚ ਪਤਾ ਉਦੋਂ ਹੀ ਲੱਗਣਾ ਜਦੋਂ ਸਾਰਾ ਖਜ਼ਾਨਾ ਖਾਲੀ ਹੋਣਾ, ਨਵਾਂ ਜਿਹੜਾ ਉਹਦਾ ਬਣੇਗਾ। ਜੇ ਇਹਨੇ ਛੱਡਿਆ ਕਦੇ ਤਾਂ ਉਹਨੇ ਕਹਿਣਾ ਜੀ ਇੱਥੇ ਤਾਂ ਹੈ ਹੀ ਕੋਈ ਨਹੀਂ, ਸਵਾਹ ਦੀਆਂ ਬੋਰੀਆਂ ਭਰੀਆਂ ਹੋਈਆਂ। ਤੁਸੀਂ ਤਾਂ ਕਹਿੰਦੇ ਸੀ ਸੋਨਾ ਚਾਂਦੀ ਜਵਾਹਰਾਤ ਨੇ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ। 2 ਸ਼ਲੋਕ ਕਬੀਰ ਸਾਹਿਬ ਦੇ ਅਸੀਂ ਚੁਣੇ ਨੇ ਵਿਚਾਰ ਲਈ। ਕਬੀਰ ਹੈ ਗੈ ਬਾਹਨ ਸਗਨ ਕੰਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ, ਹਰ ਜਨ ਕੀ ਪਨਿਹਾਰ। ਹੁਣ ਇਹਦੇ 'ਚ ਇਹਨਾਂ ਦੋਨਾਂ ਸ਼ਲੋਕਾਂ ਦੇ ਵਿੱਚ ਕਬੀਰ ਸਾਹਿਬ ਨੇ ਇੱਕ ਪਾਸੇ ਜਿਹੜੇ ਅਮੀਰੀ ਦੇ ਵਿੱਚ ਸੁੱਖਾਂ ਦੇ ਵਿੱਚ ਜ਼ਿੰਦਗੀ ਜਿਉਣ ਵਾਲੇ ਨੇ, ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ, ਜਿਨ੍ਹਾਂ ਦੇ ਵਿੱਚ ਘੋੜੇ ਜਿਨ੍ਹਾਂ ਦੇ ਕੋਲ ਨੇ, ਜਿਨ੍ਹਾਂ ਦੇ ਕੋਲ ਹਾਥੀ ਨੇ, ਜਿਨ੍ਹਾਂ ਦੇ ਕੋਲ ਵਾਹਨ ਬੜੀਆਂ ਸਵਾਰੀਆਂ ਨੇ ਔਰ ਬਹੁਤ ਅਮੀਰ ਨੇ। ਔਰ ਫਿਰ ਜਿਹੜੇ ਜ਼ਾਹਰ ਅਮੀਰ ਨੇ ਉਹਨਾਂ ਦੀਆਂ ਰਾਣੀਆਂ ਜਾਂ ਉਹਨਾਂ ਦੇ ਘਰ ਵਾਲੀਆਂ ਉਹ ਵੀ ਗਹਿਣਿਆਂ ਨਾਲ ਲੱਦੀਆਂ ਹੋਈਆਂ ਔਰ ਸਵੇਰ ਤੋਂ ਸ਼ਾਮ ਤੱਕ ਕੰਘੀ ਪੱਟੀ ਕਰਨ ਤੇ ਰਹਿੰਦੀਆਂ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇਹ ਲਾਈਫ ਸਟਾਈਲ ਦੇ ਲੋਕ ਨੇ, ਪਰ ਦੂਸਰੇ ਪਾਸੇ ਜਿਹੜੇ ਸਾਦਾ ਜੀਵਨ 'ਚ ਜੀਣ ਵਾਲੇ ਪਰ ਰੱਬ ਦੀ ਬੰਦਗੀ 'ਚ, ਰੱਬ ਦੇ ਪਿਆਰਿਆਂ ਦੀ ਸੇਵਾ 'ਚ ਜਿਹੜਾ ਪਰਿਵਾਰ ਜੁੜਿਆ ਹੁੰਦਾ। ਜ਼ਾਹਰ ਹੈ ਸੇਵਾ ਤਾਂ 'ਚ ਉਹੀ ਪਰਿਵਾਰ ਜੁੜਦਾ ਜਿਹਦੇ 'ਚ ਘਰ ਵਾਲੀ ਜਿਹੜੀ ਹੈ ਉਹ ਉਸ ਦਾ ਸਾਥ ਦੇ। ਸੇਵਾ ਬਹੁਤ ਸਾਰੇ ਕੰਮ ਤਾਂ ਚੁੱਲ੍ਹੇ ਚੌਂਕੇ ਤੋਂ ਲੈ ਕੇ ਸਫਾਈ ਔਰ ਦੂਸਰੇ ਦੇ ਬੀਬੀਆਂ ਨਾਲ ਜੁੜੇ ਹੁੰਦੇ ਨੇ। ਤਾਂ ਇਸ ਲਈ ਕਬੀਰ ਸਾਹਿਬ ਨੇ ਉਸ ਰੱਬ ਦੇ ਪਿਆਰੇ ਦੀ ਜਿਹੜੀ ਘਰ ਵਾਲੀ ਹੈ ਉਹਨੂੰ ਜਿਹੜਾ ਐਂਡੋਰਸ ਕੀਤਾ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਬਹੁਤ ਘੋੜੇ ਹਾਥੀ ਸਵਾਰੀਆਂ 'ਚ ਜੀਣ ਵਾਲੇ ਅਮੀਰ ਘਰਾਨੇ ਤੇ ਉਹਨਾਂ ਦੀਆਂ ਘਰ ਵਾਲੀਆਂ ਨੇ ਛਤਰਪਤੀ ਕੀ ਨਾਰ, ਛਤਰਪਤੀ ਜਿਹਦੇ ਸਿਰ ਤੇ ਛਤਰ ਝੁਲਦਾ ਹੈ ਬਾਦਸ਼ਾਹ। ਪਰ ਜਿਹੜੇ ਰੱਬ ਦੇ ਬੰਦਿਆਂ ਦੀ ਸੇਵਾ ਸੰਭਾਲ ਕਰਨ ਵਾਲੀਆਂ ਨੇ ਜਾਂ ਕਰਨ ਵਾਲੇ ਪਰਿਵਾਰ ਨੇ, ਉਹਨਾਂ ਦੇ ਉਹ ਨੇੜੇ ਤੇੜੇ ਵੀ ਨਹੀਂ ਪੁੱਜ ਸਕਦੇ ਇਸ ਕਿਸਮ ਦੇ ਜਿਨ੍ਹਾਂ ਨੇ ਬੜੇ ਆਡੰਬਰ ਰਚੇ ਹੋਏ ਨੇ। ਔਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਜਿਹੜਾ ਫਰਦਰ ਜਿਹੜਾ ਮਜ਼ਬੂਤ ਕਰਦਾ ਹੈ। ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ,
ਉਹ ਮੰਗ ਸਵਾਰੇ ਬਿਖੈ ਕੋ ਉਹ ਸਿਮਰੈ ਹਰ ਨਾਮ। ਅੱਛਾ ਹੁਣ ਜਦੋਂ ਉਹਨਾਂ ਨੇ ਪਹਿਲਾ ਸਵਾਲ ਕੀਤਾ, ਉਹਨਾਂ ਨੇ ਕਿਹਾ ਵੀ ਐਸੇ ਵੀ ਹੋਣਗੇ ਜਿਹੜੇ ਕਹਿਣਗੇ ਜੀ ਦੇਖੋ ਤੁਸੀਂ ਇੱਕ ਅਮੀਰ ਬਾਦਸ਼ਾਹ ਜਾਂ ਜਿਹੜੇ ਵੱਡੇ ਦਰਬਾਰੀ ਜਿਹਦੇ ਛਤਰ ਝੂਲਦੇ ਨੇ, ਸਵਾਰੀਆਂ ਨੇ, ਉਹਨਾਂ ਦੀ ਘਰ ਵਾਲੀ ਨੂੰ ਬੁਰਾ ਭਲਾ ਕਹਿ ਦਿੱਤਾ ਕਿ ਭਾਈ ਉਹ ਕੰਘੀ ਪੱਟੀ ਕਰਨ ਤੇ ਹੀ ਹੈ ਸਾਰਾ ਦਿਨ, ਹੋਰ ਕੋਈ ਉਹਦੇ ਕੋਲ ਰੱਬ ਦੀ ਯਾਦ ਜਾਂ ਰੱਬ ਦੇ ਪਿਆਰਿਆਂ ਦੀ ਸੇਵਾ ਦਾ ਨਹੀਂ ਹੈ। ਅੱਛਾ ਉਹਨਾਂ ਨੇ ਪੁੱਛਿਆ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿ ਬਈ ਕਿਉਂ ਮੈਂ ਨਿਰਪ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਉਸ ਦੀ ਰਾਣੀ ਨੂੰ ਜਾਂ ਉਹ ਅਮੀਰ ਘਰਾਂ ਦੀਆਂ ਔਰਤਾਂ ਜਿਨ੍ਹਾਂ ਦੇ ਕੋਲ ਸਵਾਏ ਸਜਣ ਫੱਬਣ ਦੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਸੇਵਾ ਨਹੀਂ ਹੈ, ਕੋਈ ਲੋਕਾਂ ਦੀ ਮਦਦ ਨਹੀਂ ਹੈ, ਕੋਈ ਖਲਕਤ ਲਈ ਨਹੀਂ ਹੈ, ਕੋਈ ਰੱਬ ਦੀ ਯਾਦ ਨਹੀਂ ਹੈ, ਅੱਛਾ ਕਿ ਮੈਂ ਕਿਉਂ ਨਿੰਦਦਾ, ਕਿਉਂ ਹਰ ਚੇਰੀ ਕੋ ਮਾਨ, ਕਿ ਉਹ ਚੇਰੀ ਜਿਹੜੀ ਕਿ ਰੱਬ ਦੀ ਦਾਸੀ ਹੈ, ਜਿਹੜੀ ਰੱਬ ਨੂੰ ਪਿਆਰ ਕਰਨ ਵਾਲੀ ਔਰਤ ਹੈ, ਭਾਵੇਂ ਗੁਰਬਤ ਦੇ ਵਿੱਚ ਜੀ ਰਹੀ ਹੈ, ਇਹ ਰੂਹ ਦੀ ਗੱਲ ਵੀ ਹੈ ਜਦੋਂ ਕਿ ਬਈ ਮੈਂ ਕਿਉਂ ਮਾਣ ਦਿੰਦਾ, ਉਹ ਮੰਗ ਸਵਾਰ ਹੈ ਬਿਖੈ ਕੋ, ਕਿ ਉਹ ਮੰਗ ਕੇ ਸਿਰ ਦੇ ਵਿੱਚ ਸੰਧੂਰ ਭਰਨਾ, ਕੰਘੀ ਪੱਟੀ ਕਰਨਾ, ਇਹਨੂੰ ਕਹਿੰਦਾ ਕਿ ਬਈ ਸਾਰਾ ਦਿਨ ਉਹ ਆਈਨੇ ਦੇ ਸਾਹਮਣੇ ਉਹ ਆਪਣਾ ਮੂੰਹ ਸਿਰ ਰੰਗਣ ਦੇ ਉੱਤੇ ਰਹਿੰਦੀ ਹੈ। ਔਰ ਕਿਉਂਕਿ ਇਹੀ ਉਹਦਾ ਲਾਈਫ ਸਟਾਈਲ ਹੈ, ਵਿਸ਼ੇ ਵਿਕਾਰਾਂ 'ਚ ਜਿਉਣਾ, ਇਹ ਆਸ਼ੀ 'ਚ ਜਿਉਣਾ, ਇਸ ਤੋਂ ਬਿਯੋਂਡ ਉਹਦਾ ਕੋਈ ਜਿਹੜਾ ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈ। ਉਹ ਸਿਮਰੈ ਹਰ ਨਾਮ। ਤੇ ਦੂਸਰੇ ਜਿਹੜੀ ਜਿਸ ਨੂੰ ਉਹਨਾਂ ਨੇ ਹਰ ਚੇਰੀ ਕਿਹਾ, ਚੇਰੀ ਦੱਸ ਜਿਹੜੇ ਰੱਬ ਦੀ ਗੁਲਾਮ ਹੈ, ਜਿਹੜੇ ਰੱਬ ਦੀ ਯਾਦ 'ਚ ਹੈ, ਕਿਉਂਕਿ ਉਹ ਇਸ ਲਈ ਵਡਿਆਣ ਯੋਗ ਹੈ ਕਿ ਉਹ ਸਿਮਰੈ ਹਰ ਨਾਮ, ਕਿ ਉਸ ਨੂੰ ਬੇਸ਼ੱਕ ਗਰੀਬੀ ਹੈ ਲੇਕਿਨ ਉਹਨੂੰ ਇਹ ਸਮਝ ਆਈ ਹੈ ਕਿ ਜਿਹੜਾ ਇਨਸਾਨੀ ਵਜੂਦ ਹੈ ਇਸ ਦੇ ਵਿੱਚ ਖਲਕਤ ਦੀ ਸੇਵਾ, ਰੱਬ ਦੀ ਯਾਦ, ਆਇਆਂ ਗਿਆਂ ਦੇ ਨਾਲ ਦੁੱਖ ਸੁੱਖ ਦੀ ਸਾਂਝ ਔਰ ਕਿਸੇ ਦੇ ਕੰਮ ਆ ਸਕਣ ਦੀ ਭਾਵਨਾ। ਹੁਣ ਇਹ ਬਹੁਤ ਵਾਰ ਇਹ ਜਿਹੜੇ ਸੂਫੀ ਫਕੀਰ, ਰੱਬ ਦੀਆਂ ਗੱਲਾਂ ਕਰਨ ਵਾਲੇ, ਸਮਝਾਉਣ ਵਾਲੇ, ਰੱਬ ਨਾਲ ਜੁੜੇ ਹੋਏ, ਉਹ ਉਹਨਾਂ ਉਦਾਹਰਨਾਂ ਨੂੰ ਚੁੱਕਦੇ ਨੇ, ਉਹਨਾਂ ਐਗਜ਼ਾਮਪਲਸ ਨੂੰ ਲੈਂਦੇ ਨੇ ਜਿਹੜੇ ਸਾਡੇ ਸਾਹਮਣੇ ਵਾਪਰ ਰਹੀਆਂ, ਕਿ ਭਾਈ ਇਹ ਜਿਹੜਾ ਇਨਸਾਨੀ ਵਜੂਦ ਹੈ ਉਹ ਮਰਦ ਹੈ ਜਾਂ ਔਰਤ ਹੈ, ਇਹ ਸਿਰਫ ਸਜਣ ਫੱਬਣ ਲਈ ਨਹੀਂ ਹੈ। ਇਹ ਵੀ ਨਹੀਂ ਹੈ ਕਿ ਵੀ ਤੁਸੀਂ ਸਜਣਾ ਫੱਬਣਾ ਨਹੀਂ ਹੈ, ਪਰ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਇਹ ਬਣ ਜਾਂਦਾ ਹੈ ਕਿ ਵੀ ਉਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਸੈਂਟਰਲ ਨੁਕਤਾ ਹੈ ਕਿ ਭਾਈ ਇਨਸਾਨੀ ਜ਼ਿੰਦਗੀ ਮਿਲੀ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਭਾਈ ਪਤਾ ਨਹੀਂ ਕਦੋਂ ਦੇ ਵਿਛੋੜੇ ਪਏ ਹੋਏ ਨੇ ਉਸ ਰੱਬ ਨਾਲੋਂ, ਇਹ ਜ਼ਿੰਦਗੀ ਮਿਲੀ ਹੈ ਤੇ ਇਸ ਜ਼ਿੰਦਗੀ ਨੂੰ ਸਫਲ ਕਰੀਏ ਰੱਬ ਦੀ ਯਾਦ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਨਾਲ, ਉਹਨਾਂ ਦੀ ਸੇਵਾ ਦੇ ਨਾਲ। ਜੀ ਰਾਜ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਥ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।